अस्सलाम वालेकुम सत श्री अकाल दोस्तों। आओ इतना लैके चलते हाँ ਇੱਟਾਂ ਵਾਲੇ ਪੱਠੇ ਤੇ। ਇਸ ਤੋਂ ਪਹਿਲੇ ਤੁਸੀਂ ਇਹ ਹੀ ਦੇਖਿਆ ਹੋਵੇਗਾ ਕਿ ਪੱਠੇ ਤੋਂ ਇੱਟ ਆਉਂਦੀ ਹੈ ਔਰ ਮਿਸਤਰੀ ਉਸ ਦੇ ਨਾਲ ਬਿਲਡਿੰਗ ਬਣਾ ਦਿੰਦੇ ਨੇ। ਉਸ ਤੋਂ ਉੱਪਰ ਪਲਸਤਰ ਹੁੰਦਾ ਹੈ ਔਰ ਪਲਸਤਰ ਤੋਂ ਬਾਅਦ ਵਾਈਟ ਵਾਸ਼ ਹੋ ਗਿਆ ਜਾਂ ਪੇਂਟ ਹੋ ਗਿਆ ਔਰ ਤੁਸੀਂ ਉਹਦੇ ਅੰਦਰ ਬੈਠ ਗਏ। ਲੇਕਿਨ ਅੱਜ ਤੁਹਾਨੂੰ ਪੂਰਾ ਉਹ ਦਿਖਾਵਾਂਗਾ ਕਿ ਇਹ ਇੱਟ ਕਿਸ ਤਰ੍ਹਾਂ ਬਣਦੀ ਹੈ, ਇਸ ਦੇ ਬਣਨ ਦੇ ਪਿੱਛੇ ਕੀ ਕਿਹੜਾ ਪ੍ਰੋਸੈਸ ਹੈ, ਕਿਵੇਂ ਪੱਠੇ ਤੱਕ ਲਿਆਂਦੀ ਜਾਂਦੀ ਹੈ, ਕਿਵੇਂ ਉਹਦੇ ਵਿੱਚ ਇਹਦੀ ਜੁੜਾਈ ਹੁੰਦੀ ਹੈ, ਕਿਵੇਂ ਫਿਰ ਇਸ ਦੀ ਪਕਾਈ ਹੈ, ਕਿਵੇਂ ਇਸ ਦੀ ਨਿਕਾਸੀ ਦਾ ਅਮਲ ਹੈ। ਸੋ ਆਓ ਅੱਜ ਤੁਹਾਨੂੰ ਲੈ ਕੇ ਚੱਲਦੇ ਹਾਂ ਪੱਠੇ ਤੇ ਔਰ ਇੱਕ ਕੰਪਲੀਟ ਪ੍ਰੋਸੈਸ ਜਿਹੜਾ ਹੈ ਇੱਟ ਦੇ ਪੱਕਣ ਤੱਕ ਦਾ ਉਹ ਤੁਹਾਨੂੰ ਦਿਖਾਉਂਦੇ ਹਾਂ। ਜੀ ਦੱਸੋ ਸਾਨੂੰ ਇਹਦੇ ਬਾਰੇ ਕੁਝ, ਕਿੰਨਾ ਟਾਈਮ ਲੈਂਦੀ ਹੈ ਕਿੱਟ ਬਣਨ ਲੱਗਿਆ? ਇਹ ਜੀ ਤਕਰੀਬਨ ਕੋਈ ਮਿੰਟ ਕੋ ਲੱਗ ਜਾਂਦਾ ਹੈ ਕਿੱਟ ਪਾਉਂਦੇ। ਅੱਛਾ, ਹਾਂਜੀ। ਤੇ ਦਿਹਾੜੀ ਦੀ ਕਿੰਨੀ ਕੱਢ ਲੈਂਦੇ ਨੇ? ਮੈਂ ਜੀ ਦਿਹਾੜੀ ਦੀ ਕੱਢ ਲੈਣਾ ਤਕਰੀਬਨ 500-600 ਰੁਪਏ। ਦੋਸਤੋ ਜਲਾਈ ਕੀਤੀ ਜਾ ਰਹੀ ਹੈ ਪਿੱਛੇ। ਜਿਵੇਂ ਜਿਵੇਂ ਜਲਾਈ ਅੱਗੇ ਵਧ ਰਹੀ ਹੈ ਉਵੇਂ ਇੱਥੇ ਇੱਟਾਂ ਜੋੜੀ ਕੱਚੀ ਸਟਾਕ ਕੀਤੀ ਜਾ ਰਹੀ ਪਕਾਉਣ ਵਾਸਤੇ। ਤੇ ਕਿਸ ਤਰ੍ਹਾਂ ਸਟਾਕ ਕੀਤੀ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ। ਉਹ ਦੋਸਤੋ ਇੱਥੇ ਜਲਾਈ ਕੀਤੀ ਜਾ ਰਹੀ ਹੈ ਤੇ ਇਹਦੀ ਜਲਾਈ ਵਾਸਤੇ ਜਿਹੜਾ ਮਸਾਲਾ ਹੈ ਉਹ ਆਪਣਾ ਮੱਕੀ ਦਾ ਗਾਂਡਾ ਹੈ ਤੇ ਉਸ ਤੋਂ ਇਲਾਵਾ ਅੱਟ ਕੇ ਤੂੜੀ ਹੈ ਤੇ ਮੁਰਗੀ ਫਾਰਮਾਂ 'ਚ ਵੇਟ ਵਗੈਰਾ ਆਉਂਦੀ ਹੈ ਮੁਰਗੀ ਦੀ।
ਲਓ ਦੋਸਤੋ, ਐਸੀ ਅੱਜ ਦੀ ਵੀਡੀਓ। ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ। ਵੀਡੀਓ ਕਿਹੋ ਜਿਹੀ ਲੱਗੀ ਇਹ ਸਾਨੂੰ ਕਮੈਂਟਸ ਦੇ ਵਿੱਚ ਜ਼ਰੂਰ ਦੱਸਣਾ। ਜਿਉਂਦੇ ਵਸਦੇ ਰਹੋ। ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਨਾਲ।